ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਮਿੰਟੂ ਜੀ, ਹੁਣ ਜੇਕਰ ਆਈਏ ਖਬਰਾਂ ਦੇ ਵੱਲ ਤਾਂ ਬਹੁਤ ਸਾਰੇ ਕੇਸਾਂ ਦੇ ਵਿੱਚ, ਨਾਮੀ ਕੇਸਾਂ ਦੇ ਵਿੱਚ ਸ਼ਾਮਲ ਰਹੇ ਸਾਬਕਾ ਪੰਜਾਬ ਪੁਲਿਸ ਦੇ ਆਈਜੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਹੁਣ ਤੱਕ ਪਤਾ ਲੱਗ ਰਿਹਾ ਹੈ ਵੀ ਹਾਲਤ ਖਾਸੀ ਗੰਭੀਰ ਹੈ ਜੀ। ਕੀ ਕਾਰਨ ਰਿਹਾ ਇਹ ਸਾਰਾ ਕੁਝ ਕਰਨ ਦਾ? ਕੁਝ ਮੁੱਢਲੀ ਜਾਣਕਾਰੀ ਆਈ ਹੈ ਜੀ ਸਾਹਮਣੇ? ਬਿਲਕੁਲ ਗੁਰਪ੍ਰੀਤ, ਮੈਂ ਜਿਹੜੀ ਇਹ ਘਟਨਾ ਵਾਪਰੀ ਹੈ ਨਾ, ਮੈਂ ਪਹਿਲਾਂ ਇਹਦੇ ਸੰਦਰਭ 'ਚ ਇੰਨੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਇਸ ਬਾਬਤ ਲੋਕਾਂ ਨੂੰ ਸੁਚੇਤ ਅਪੀਲ ਕਰਨ ਤੋਂ ਇਲਾਵਾ ਬਈ ਗੱਲਾਂ ਬਾਤਾਂ 'ਚ ਵੀ ਜੇ ਕੋਈ ਮਿਲਦਾ ਹੈ ਮੈਂ ਬਹੁਤ ਵਾਰੀ ਇਹਦੇ ਤੇ ਵੀਡੀਓਜ਼ ਬਣਾ ਚੁੱਕਾ ਕਿ ਜੀ ਬਈ ਇਹ ਤੁਹਾਨੂੰ ਬਹੁਤ ਵੱਡੇ ਇੱਕ ਫਰਾਡ ਦੇ ਵਿੱਚ ਉਲਝਾਇਆ ਜਾਂਦਾ ਹੈ। ਤਾਂ ਇੱਕ ਪੁਲਿਸ ਆਫੀਸਰ ਜਿਹਨੇ ਸਾਰੀ ਜ਼ਿੰਦਗੀ ਆਪਣੀ ਸਰਵਿਸ ਨੂੰ ਦਿੱਤੀ ਆ, ਬੜੇ ਕੇਸਾਂ ਨੂੰ ਟਰੇਸ ਕੀਤਾ ਹੋਊ, ਬੜਾ ਕੁਛ ਕੀਤਾ ਹੋਊ, ਕਿਵੇਂ ਤੁਸੀਂ ਵੇਖੋ ਕਿ ਮੌਤ ਦੇ ਮੂੰਹ 'ਚ ਜਾ ਪਿਆ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਜੀ ਹੁਣ ਜੇ ਇਸ ਸੁਸਾਈਡ ਨੋਟ ਨੂੰ, ਜਿਹੜਾ ਕਿ ਸ਼ਾਇਦ 11-12 ਪੰਨਿਆਂ ਦਾ ਹੈ, ਜੇ ਇਸ ਨੂੰ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਕਿਸੇ ਗਰੁੱਪ ਦੇ ਥਰੂ, ਮਤਲਬ ਤੁਸੀਂ ਕੋਈ ਗਰੁੱਪ ਹੈ WhatsApp ਦਾ, ਉਹਨੂੰ ਜੁਆਇਨ ਕਰਦੇ ਹੋ, ਪਹਿਲਾਂ ਤੁਹਾਨੂੰ ਭਰੋਸੇ 'ਚ ਲਿਆ ਜਾਂਦਾ ਹੈ, ਬਕਾਇਦਾ ਮਤਲਬ ਕਿ ਟ੍ਰੇਨਡ ਲੋਕ ਹੁੰਦੇ ਨੇ, ਐਂ ਦਿਖਾਇਆ ਜਾਂਦਾ ਹੈ ਕਿ ਵਾਕਿਆ ਇਹ ਜਿੱਦਾਂ ਕੋਈ ਸਾਡਾ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਐਪ ਡਾਊਨਲੋਡ ਕਰਵਾ ਲਈ ਜਾਂਦੀ ਆ। ਫਿਰ ਉਸ ਤੋਂ ਬਾਅਦ ਡੈਸ਼ਬੋਰਡ ਤੇ ਤੁਹਾਡਾ ਬੈਲੈਂਸ ਆਉਣਾ ਸਟਾਰਟ ਹੋ ਜਾਂਦਾ ਹੈ। ਇਹ ਬਹੁਤ ਵੱਡਾ ਫਰਾਡ ਹੈ ਸਾਹਿਬ, ਬਹੁਤ ਵੱਡਾ। ਇਨਫੈਕਟ ਜੀ ਮੈਂ ਪਿਛਲੇ ਸਾਲ ਸ਼ਾਇਦ ਇਹਦੇ ਤੇ ਵੀਡੀਓ ਕੀਤਾ ਸੀ, ਇੱਕ ਬਕਾਇਦਾ ਜਾਗਰੂਕ ਕਰਨ ਵਾਸਤੇ ਕਿ ਕਿਸ ਤਰ੍ਹਾਂ ਜੀ ਹੁੰਦਾ ਹੈ। ਤਾਂ ਮਤਲਬ ਫਿਰ ਕੀ ਆ ਕਿ ਇਹ ਲੋਕ ਜਦੋਂ ਦੇਖਦੇ ਆ ਕਿ ਇੰਨੇ ਪਰਸੈਂਟ ਇਜ਼ਾਫਾ, ਇੰਨੇ ਪਰਸੈਂਟ ਦਾ ਵਾਧਾ, ਉਹ ਜਦ ਕਿ ਉਹ ਸਭ ਕੰਟਰੋਲਡ ਹੁੰਦੀਆਂ ਨੇ ਚੀਜ਼ਾਂ। ਜੀ ਤੁਹਾਨੂੰ ਜੋ ਮੁਨਾਫਾ ਸ਼ੋ ਹੁੰਦਾ ਡੈਸ਼ਬੋਰਡ ਤੇ, ਉਹ ਸਭ ਕੰਟਰੋਲਡ ਹੁੰਦੀਆਂ ਨੇ, ਕਿਉਂਕਿ ਉਹ ਐਪ ਨੂੰ ਚਲਾਈ ਹੋ ਰਹੇ ਹੁੰਦੇ ਆ। ਜੀ ਤਾਂ ਮਤਲਬ ਕਿ ਇਹ ਇਸ ਤਰ੍ਹਾਂ ਦਾ ਕੇਸ ਹੈ। ਕਿਉਂਕਿ ਜਦੋਂ ਆਪਾਂ ਦੇਖਦੇ ਆ, ਮੈਨੂੰ ਲੱਗਦਾ ਕਿ ਬਹੁਤੇ ਤਾਂ ਪੁਲਿਸ ਵਾਲਿਆਂ ਨੂੰ ਵੀ ਨਹੀਂ ਇਸ ਜਿਹੇ ਮਾਮਲੇ ਦਾ ਪਤਾ ਹੋਣਾ ਕਿ ਸਾਡੇ ਆਈਜੀ ਨੇ, ਸਾਬਕਾ ਆਈਜੀ ਨੇ ਗੋਲੀ ਮਾਰੀ ਕਾਤੋਂ, ਜੀ ਫਰਾਡ ਹੋਇਆ ਕਿਵੇਂ। ਤਾਂ ਮਤਲਬ ਕਿ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦੀ ਆਪਣੀ ਐਪ ਹੁੰਦੀ ਆ, ਉਹ ਆਪ ਹੀ ਏਦਾਂ ਮੁਨਾਫੇ ਸ਼ੋਅ ਕਰੀ ਜਾਂਦੇ ਆ। ਤਾਂ ਬੰਦਾ ਫਿਰ ਹਲਕ ਦਾ ਮਾਰਿਆ ਪਾਈ ਜਾਂਦਾ, ਪੈਸੇ ਪਾਈ ਜਾਂਦਾ ਵੀ ਯਾਰ ਇਹ ਤਾਂ ਵਧੀ ਜਾਂਦੇ ਆ। ਐਂਡ ਤੇ ਤਾਂ ਫਿਰ ਉਹ ਇੱਥੋਂ ਤੱਕ ਕਿ ਜਦੋਂ ਤੁਸੀਂ ਆਪਣੇ ਪੈਸੇ, ਜਦੋਂ ਤੁਹਾਨੂੰ ਸ਼ੱਕ ਹੋ ਗਿਆ ਕਿ ਮੈਂ ਤਾਂ ਯਾਰ ਬਹੁਤ ਅੱਗੇ ਚਲਾ ਗਿਆ, ਤੁਸੀਂ ਜੀ ਵਿਡਰੋ ਕਿਤੇ ਤਾਂ ਜਾ ਕੇ ਵਿਡਰੋ ਦਾ ਯਤਨ ਕਰੋਗੇ ਨਾ। ਜੀ ਜਦ ਤੁਸੀਂ ਵਿਡਰੋ ਦਾ ਯਤਨ ਕਰੋਗੇ ਤਦ ਵੀ ਉਹ ਕਹਿੰਦੇ ਨੇ ਕਿ ਦੇਖੋ ਤੁਸੀਂ ਇੰਨੇ ਲੱਖ ਰੁਪਈਆ ਤੁਹਾਡਾ ਟੈਕਸ ਬਣਦਾ ਹੈ, ਆ ਵਾਹ ਆ। ਤਾਂ ਫਿਰ ਵੀ ਉਹ ਛਿੱਲ ਲਾਉਣ ਦੀ ਯਤਨਸ਼ੀਲਤਾ ਕਰਦੇ ਨੇ। ਤਾਂ ਇੱਕ ਨਾਲ ਜੀ ਨਹੀਂ, ਇਹ ਇੱਥੇ ਹਜ਼ਾਰਾਂ ਨਾਲ ਹੋਇਆ ਇੰਡੀਆ ਦੇ ਵਿੱਚ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਇਹ ਜਿਹੜਾ ਸਾਬਕਾ ਆਈਜੀ ਆ, ਉਹ ਇਸ ਗੇੜ ਦੇ ਵਿੱਚ ਪੈ ਗਿਆ। 8 ਕਰੋੜ ਤੋਂ ਵੱਧ ਦੀ ਇਹਦੇ ਨਾਲ ਠੱਗੀ ਹੋ ਚੁੱਕੀ ਸੀਗੀ। ਫਿਰ ਬਾਅਦ ਦੇ ਵਿੱਚ ਮਤਲਬ ਇਹਦੇ ਚ ਨਾ, ਜਦੋਂ ਤੁਸੀਂ ਦੇਖੋਗੇ, ਜਿਵੇਂ ਮੈਂ ਤੁਹਾਨੂੰ ਗੱਲਾਂ ਦੱਸੀਆਂ
ਕਿ ਜਦੋਂ ਇਹਨਾਂ ਨੇ ਪੈਸੇ ਕੱਢਣ ਦਾ ਯਤਨ ਕੀਤਾ ਤਾਂ 1.5% ਸਰਵਿਸ ਫੀਸ ਤੇ 3% ਟੈਕਸ ਦੇ ਨਾਮ ਤੇ 2.5 ਕਰੋੜ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਫਿਰ ਵੀ ਉਹ ਵਸੂਲੀ ਕਰ ਲੈਂਦੇ ਨੇ ਕਿ ਲਿਆਓ ਜੀ ਜੀ ਦਿਓ। ਤੋ ਇਸ ਤਰ੍ਹਾਂ ਮਤਲਬ ਕਿ ਟੋਟਲ 8 ਕਰੋੜ ਤੋਂ ਜ਼ਿਆਦਾ ਰੁਪਈਆ ਇਹਨਾਂ ਦਾ ਗਿਆ ਚਲਾ ਸੀਗਾ, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਕਦਮ ਚੁੱਕਿਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਲਿਖਿਆ ਕਿ ਮੈਂ ਮਾਨਸਿਕ ਤੌਰ ਤੇ ਸਟ੍ਰੈਸ ਦੇ ਵਿੱਚ ਆ, ਮੇਰਾ ਇਲਾਜ ਚੱਲ ਰਿਹਾ। ਹੁਣ ਤੱਕ ਮੈਂ ਆਪਣੇ ਪਰਿਵਾਰ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ। ਮੈਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ। ਜਿਨ੍ਹਾਂ ਲੋਕਾਂ ਤੋਂ ਮੈਂ ਉਧਾਰ ਲਿਆ ਹੈ, ਉਹਨਾਂ ਨੂੰ ਵੀ ਮੈਂ ਮਤਲਬ ਕਿ ਕਹੂੰਗਾ ਕਿ ਮੈਨੂੰ ਮਾਫ ਕਰ ਦਿਓ, ਤੇ ਠੱਗਾਂ ਬੰਨਿਓ ਜੇ ਵਸੂਲੀ ਹੁੰਦੀ ਆ ਤਾਂ ਉਹ ਰਕਮ ਜਿਹੜੀ ਆ ਮੇਰੇ ਪਰਿਵਾਰ ਨੂੰ ਵਾਪਸ ਦਵਾਈ ਜਾਵੇ। ਤਾਂ ਮਤਲਬ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ ਜੀ ਕਿ ਅਮਰ ਸਿੰਘ ਚਾਹਲ ਨੇ ਗੋਲੀ ਮਾਰੀ ਆ। ਰਿਟਾਇਰਮੈਂਟ ਤੋਂ ਬਾਅਦ ਇਹ ਰਹਿ ਰਹੇ ਸਨ ਪਟਿਆਲੇ, ਤੇ ਜਿਵੇਂ ਹੀ ਜੀ ਖਬਰ ਪਹੁੰਚੀ ਪੁਲਿਸ ਨੂੰ, ਫਿਰ ਪੁਲਿਸ ਦੇ ਵਿੱਚ ਤੇ ਤਰਥੱਲੀ ਮਚ ਗਈ। ਫਿਰ ਉਹ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਹਸਪਤਾਲ ਖੜਿਆ ਗਿਆ। ਸਾਬਕਾ ਜਿਹੜੇ ਪੁਲਿਸ ਅਧਿਕਾਰੀ ਨੇ ਢਿੱਲੋਂ ਸਾਹਿਬ, ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਨੇ ਕਿਹਾ ਕਿ ਮਤਲਬ ਕਿ ਸਰਜਰੀ ਹੋ ਗਈ ਆ, ਮੇਜਰ ਸਰਜਰੀ ਹੋਈ ਆ ਕੋਈ, ਤੇ ਉਦਾਂ ਹਾਲੇ ਬਚ ਗਏ, ਪਰ ਦੱਸਦੇ ਕਿ ਕ੍ਰਿਟੀਕਲ ਹਾਲਤ ਆ। ਬਾਈਬਲ ਕਲਾ ਗੋਲੀकांड ਦੇ ਵਿੱਚ ਵੀ ਜਿਹੜੇ ਦੋਸ਼ੀਆਂ ਦੀ ਸੂਚੀ 'ਚ ਤੁਸੀਂ ਦੇਖੋਗੇ ਤਾਂ ਉਹਨਾਂ ਦੋਸ਼ੀਆਂ ਦੇ ਵਿੱਚ ਵੀ ਅਮਰ ਚਾਹਲ ਦਾ ਜ਼ਿਕਰ ਆ। ਖੈਰ, ਜੀ ਇਹ ਅੱਜ ਦੀ ਸਭ ਤੋਂ ਵੱਡੀ ਖਬਰ ਸੀ। ਜੇ ਆਪਾਂ ਦੇਖੀਏ ਗੁਰਪ੍ਰੀਤ, ਬਹੁਤ ਹੀ ਵੱਡੀ ਖਬਰ ਸੀ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਮੁੱਖ ਤੌਰ ਤੇ ਮੇਰਾ ਸਵਾਲ, ਮੇਰਾ ਕੰਸਰਨ ਆਲਵੇਜ਼ ਉਹੀ ਕਿ ਇੰਡੀਆ 'ਚ ਪਤਾ ਹੀ ਨਹੀਂ ਕਿੰਨੇ ਕੁ ਸ਼ਿਕਾਰ ਬਣਾਏ ਜਾਂਦੇ ਨੇ ਇਸੇ ਤਰ੍ਹਾਂ ਹੀ ਲੋਕ, ਜੀ ਕਿੰਨੇ ਕੁ ਜੀ ਡਿਜੀਟਲ ਅਰੈਸਟ ਦੇ ਨਾਮ ਤੇ, ਹੈਕਿੰਗ ਦੇ ਨਾਮ, ਪਤਾ ਹੀ ਨਹੀਂ। ਇਹ ਬਹੁਤ ਵੱਡੀ ਕਹਾਣੀ ਹੈ ਗੁਰਪ੍ਰੀਤ। ਬਹੁਤ ਬੰਦੇ ਮਰ ਰਹੇ ਨੇ, ਬਹੁਤ ਬੰਦੇ ਉਜੜ ਰਹੇ ਨੇ, ਪਰ ਜੇ ਤੁਸੀਂ ਵੇਖੋਗੇ ਤਾਂ ਇਹ ਕਦੇ ਵੀ ਇਹਦੇ ਤੇ ਨਾ ਡਿਬੇਟ ਵੇਖਣ ਨੂੰ ਮਿਲਦਾ, ਨਾ ਇਹ ਪੋਲੀਟੀਕਲ ਮੁੱਦਾ ਬਣਦਾ। ਅੱਜ ਇਹ ਹਾਈ ਪ੍ਰੋਫਾਈਲ ਮਾਮਲਾ ਬਣਿਆ, ਤੇ ਅੱਜ ਸ਼ਾਇਦ ਹੁਣ ਮਾੜਾ ਮੋਟਾ ਪੰਜਾਬੀਆਂ ਨੂੰ ਪਤਾ ਲੱਗੂਗਾ ਕਿ ਠੱਗੀ ਦਾ ਬਈ ਜ਼ਰੀਆ ਇਦਾਂ ਵੀ ਹੁੰਦਾ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਨਤੀਜੇ ਬੇਸ਼ੱਕ ਆ ਚੁੱਕੇ ਨੇ, ਪਰ ਰੇੜਕਾ ਕਈ ਜਗ੍ਹਾ ਹੱਲੇ ਵੀ ਬਰਕਰਾਰ ਹੈ ਜੀ। ਕੀ ਹੈ ਇਹ ਰੇੜਕਾ? ਰੇੜਕਾ ਮੁੱਖ ਤੌਰ ਤੇ ਹੈਗਾ ਭਾਜਪਾ ਦਾ। ਤੁਸੀਂ ਵੇਖੋ ਨਾ, ਜੀ ਗੱਲ ਇਹ ਆ ਕਿ ਚੰਨੀ ਸਾਹਿਬ ਨੇ ਇੱਕ ਦਲੀਲ ਦਿੱਤੀ ਸੀ ਕਿ ਬੈਲਟ ਪੇਪਰ ਜਿਹੜੇ ਆ ਉਹ ਨਕਲੀ ਛਪਵਾਏ ਨੇ। ਹਾਲਾਂਕਿ ਉਹਨਾਂ ਨੇ ਬੈਲਟ ਪੇਪਰ ਜਿਹੜੇ ਨਕਲੀ ਛਪਾਉਣ ਦੀ ਗੱਲ ਕਹੀ ਸੀਗੀ, ਉਹ ਅੱਜ ਤੱਕ ਤੱਥ ਸਥਾਪਿਤ ਤੇ ਨਹੀਂ ਹਾਸਲ ਕਰ ਸਕੀ ਜੋ ਉਹਨਾਂ ਨੇ ਗੱਲ ਆਖੀ। ਪਰੰਤੂ ਉਹ ਕਾਂਗਰਸ ਦੇ ਉਲਟ ਜ਼ਰੂਰ ਆ, ਕਾਂਗਰਸ ਨੂੰ ਜ਼ਰੂਰ ਫਸਾ ਗਈ ਕਿ ਬਈ ਤੁਸੀਂ ਤੇ ਆਨੇ ਹੋ ਕਿ ਬਈ ਅਸੀਂ ਈਵੀਐਮ ਤੋਂ ਬੈਲਟ ਪੇਪਰ ਤੇ ਆਈਏ, ਤੇ ਤੁਹਾਡੇ ਤੇ ਬੈਲਟ ਪੇਪਰ ਤੇ ਆਪ ਹੀ ਚੰਨੀ ਸਾਹਿਬ ਕਹੀ ਜਾਂਦੇ ਕਿ ਹੇਰ ਫੇਰ ਹੋ ਜਾਂਦਾ ਹੈ। ਤਾਂ ਅੱਜ ਵੈਸੇ ਰਾਜਾ ਵੜਿੰਗ ਨੇ ਵੀ, ਜੇ ਕਾਂਗਰਸ ਦੇ ਲਿਹਾਜ਼ ਨਾਲ ਗੱਲ ਕਰੀਏ, ਇਹਨਾਂ ਨੇ ਲੰਮੇ ਸਮੇਂ ਬਾਅਦ ਇੱਕ ਪੀਸੀ ਕੀਤੀ ਆ, ਕਾਫੀ ਗਰਮਜੋਸ਼ੀ ਸੀ। ਤਾਂ ਇਹਦਾ ਮਤਲਬ ਹੈ ਕਿ ਜਿਵੇਂ ਕ੍ਰਿਕਟ ਦੀ ਭਾਸ਼ਾ 'ਚ ਨਹੀਂ ਕਹਿੰਦੇ ਗੁਰਪ੍ਰੀਤ ਕਿ ਕੈਚ ਛੁੱਟ ਗਿਆ, ਜੀਵਨ ਦਾਨ ਮਿਲਾ ਹੈ, ਤਾਂ ਇਦਾਂ ਜੀ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੂੰ ਵੀ ਕੋਈ ਜੀਵਨ ਦਾਨ ਮਿਲਿਆ। ਪਰ ਬੈਲਟ ਪੇਪਰਾਂ ਦੀ ਗੱਲ ਤੇ ਆਪਾਂ ਵਾਪਸ ਪਰਤਦੇ ਹਾਂ। ਤਾਂ ਭਾਜਪਾ ਨੇ ਇੱਕ ਦਿਲਚਸਪ ਦੋਸ਼ ਲਾਇਆ। ਤੁਸੀਂ ਕਹੋਗੇ ਕਿ ਦਿਲਚਸਪ ਦੋਸ਼ ਕਿਵੇਂ? ਕਿਉਂਕਿ ਜਿਹੜੇ ਦੋਸ਼ ਦੇ ਵਿੱਚ ਨਿਰੋਲ ਸਿਆਸਤ ਹੋਵੇ, ਬਿਆਨਬਾਜ਼ੀ ਹੋਵੇ, ਜੁਮਲੇਬਾਜ਼ੀ ਹੋਵੇ, ਉਹ ਕੱਲਾ ਦੋਸ਼ ਹੋ ਸਕਦਾ, ਪਰ ਜਿਨ੍ਹਾਂ ਦੋਸ਼ਾਂ ਦੇ ਵਿੱਚ ਡਾਟਾ ਹੋਵੇ, ਅੰਕੜੇ ਹੋਣ, ਫਿਰ ਆਪਾਂ ਉਹਨੂੰ ਕਹਾਂਗੇ ਕਿ ਉਹ ਦਿਲਚਸਪ ਦੋਸ਼ ਹੀ ਹੈ। ਦਰਅਸਲ ਕੀ ਆ ਕਿ ਭਾਜਪਾ ਦੇ ਜਿਹੜੇ ਸਪੋਕਸਪਰਸਨ ਆ ਬਲੀਏਵਾਲਾ, ਉਹਨਾਂ ਜੀ ਨੇ ਇੱਕ ਬਹੁਤ ਧਿਆਨ ਖਿੱਚੂ ਮੁੱਦਾ ਚੁੱਕਿਆ ਹੈ, ਤੇ ਉਹਨਾਂ ਨੇ ਬਕਾਇਦਾ ਡਾਟਾ ਦਿੱਤਾ। ਨਹੀਂ ਤੇ ਤੁਹਾਨੂੰ ਪਤਾ ਸਿਆਸਤ ਦੇ ਵਿੱਚ ਤੇ ਬਹੁਤ ਸਾਰੇ ਦਾਅਵੇ, ਬਹੁਤ ਸਾਰੇ ਇਲਜ਼ਾਮ ਉਹ ਚੱਲਦੇ ਹੀ ਰਹਿੰਦੇ ਆ। ਇਹਨਾਂ ਨੇ ਇੱਕ ਤੇ ਮਤਲਬ ਕਿ ਜੋ 33 ਘੰਟਿਆਂ ਮਗਰੋਂ ਸਿਰਫ 40% ਸੀਟਾਂ ਦੇ ਹੀ ਨਤੀਜੇ ਐਲਾਨੇ ਆ, ਉਹਦੇ ਤੇ ਸਵਾਲ ਚੁੱਕਿਆ। ਪਰ ਜਿਹੜੀ ਗੱਲ ਧਿਆਨ ਮੰਗਦੀ ਆ, ਤਵੱਜੋ ਮੰਗਦੀ ਆ, ਉਹ ਇਹ ਆ ਕਿ ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਹਿੰਦੇ ਕਿ ਕੁੱਲ 8,87,600 ਵੋਟਾਂ ਸਨ, ਤੇ ਵਿੱਚੋਂ 4,09,822 ਵੋਟਾਂ ਪੋਲ ਹੋਈਆਂ, ਜਿਹਦੇ ਜੀ ਚੋਂ 15,386 ਵੋਟਾਂ ਰੱਦ ਹੋਈਆਂ ਨੇ। ਇੱਕ ਜੀ ਬਹੁਤ ਵੱਡਾ
ਮੈਂ ਸਮਝਦਾ ਵਾਂ ਗੁਰਪ੍ਰੀਤ, ਚੰਕ ਹੈ ਵੋਟਾਂ ਦਾ ਕਿ ਜਿਹੜਾ ਰੱਦ ਹੋ ਗਿਆ। ਜੀ। ਇਸੇ ਤਰੀਕੇ ਜਿਹੜੀ ਬਲਾਕ ਸੰਮਤੀ ਦੀਆਂ ਹੁੰਦੀਆਂ ਨੇ, ਪੰਚਾਇਤ ਸੰਮਤੀ ਦੀਆਂ ਚੋਣਾਂ, ਉਹਦੇ ਵਿੱਚ ਜੀ। ਵੀ ਕਹਿੰਦੇ ਕਿ 3,83,279 ਵੋਟਾਂ ਦੇ ਵਿੱਚੋਂ 14,757 ਵੋਟਾਂ ਜਿਹੜੀਆਂ ਰੱਦ ਹੋਈਆਂ। ਇਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦਾ ਵੀ ਇਹਨਾਂ ਨੇ ਡਾਟਾ ਦਿੱਤਾ ਹੈ ਕਿ 3.5 ਲੱਖ ਵੋਟਾਂ ਚੋਂ 13,000 ਵੋਟਾਂ ਜਿਹੜੀਆਂ ਰੱਦ ਹੋਈਆਂ। ਗੁਰਪ੍ਰੀਤ, ਇਹ ਦਿਲਚਸਪ ਹੈ, ਇਹ ਦਿਲਚਸਪ ਹੈ। ਮੇਰੇ ਖਿਆਲ ਜੀ। ਦੇ ਨਾਲ ਵਿਰੋਧੀ ਧਿਰਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਪੂਰੇ ਪੰਜਾਬ ਦਾ ਡਾਟਾ ਹਾਸਲ ਕੀਤਾ ਜਾਵੇ। ਦੇਖੋ, ਭਾਰਤੀ ਜਨਤਾ ਪਾਰਟੀ ਨੇ ਬਿਹਾਰ ਮਾਡਲ ਜਾਂ SIR ਮਾਡਲ, ਤੇ ਜੀ। ਹੁਣ ਬੰਗਾਲ ਦੇ ਵਿੱਚ ਜੋ ਚੱਲ, ਉਹ ਇੱਕ ਤੇ ਗੱਲ ਜਿਹੜੀ ਆ ਸਰਕਾਰਾਂ ਦੇ ਖਾਨੇ 'ਚ ਬਿਠਾ ਦਿੱਤੀ ਕਿ ਇਲੈਕਸ਼ਨ ਜਿੱਤਣ ਦਾ ਸਭ ਤੋਂ ਵਧੀਆ ਢੰਗ ਇਹੋ ਆ ਕਿ ਵੋਟਾਂ ਡਿਲੀਟ ਕਰ ਦਿਓ, ਵੋਟਾਂ ਜਾਂ ਐਡ ਕਰ ਦਿਓ ਤੇ ਜਾਂ ਫਿਰ ਰੱਦ ਕਰ ਦਿਓ, ਜਿੱਥੇ ਜੀ। ਜਿਸ ਹਿਸਾਬ ਨਾਲ ਕੰਮ ਸੂਤ ਆਉਂਦਾ। ਤਾਂ ਭਾਜਪਾ ਤੇ ਸਵਾਲ ਤੇ ਹੁੰਦੇ ਹੀ ਹੁੰਦੇ ਆ। ਬਲੀਏਵਾਲ ਸਾਹਿਬ ਜੋ ਮਰਜ਼ੀ ਕਹੀ ਜਾਣ, ਇੱਥੇ ਦੋਸ਼ ਲਾਉਣੇ ਸੌਖੇ ਆ। ਜਿਹੜੇ ਇਹਨਾਂ ਤੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਨੂੰ ਵੀ ਡਿਫੈਂਡ ਕਰਨਾ ਬੜਾ ਔਖਾ ਹੈ। ਜੀ। ਪਰ ਜੇ ਦੂਸਰੀਆਂ ਆਪੋਜੀਸ਼ਨ ਦੀਆਂ ਧਿਰਾਂ ਸਾਰਾ ਡਾਟਾ ਇਕੱਤਰ ਕਰਨ ਕਿ ਕੀ ਪੂਰੇ ਪੰਜਾਬ ਦੇ ਵਿੱਚ ਇਸੇ ਪੈਟਰਨ ਦੇ ਨਾਲ ਵੋਟਾਂ ਰੱਦ ਹੋਈਆਂ, ਤਾਂ ਫਿਰ ਜੀ। ਉਹ ਗਿਣਤੀ ਜੇ ਆਪਾਂ 14,000, 15,000, 13,000 ਇੱਕ ਇੱਕ ਜ਼ਿਲ੍ਹੇ ਚੋਂ ਦੇਖ ਰਹੇ ਹਾਂ, ਤਾਂ ਫਿਰ ਇਹਦਾ ਮਤਲਬ ਇਹ ਆ ਕਿ 48% ਵੋਟ ਪੋਲ ਹੋਈ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ, ਤੇ ਉਹਦੇ ਜੀ। ਵਿੱਚ ਜੇ ਇੰਨੀਆਂ ਵੋਟਾਂ ਰੱਦ ਹੋਈਆਂ ਨੇ, ਤਾਂ ਇਹਦਾ ਮਤਲਬ ਇਹ ਆ ਕਿ ਜੋ ਮਾਰਜਨ ਰਿਹਾ ਹੈ ਜਿਹੜੀਆਂ ਸੀਟਾਂ ਦਾ 1 ਤੋਂ 100 ਵੋਟ ਤੱਕ ਦਾ, ਤਾਂ ਇਹਦਾ ਮਤਲਬ ਹੈ ਕਿ ਨਤੀਜੇ ਉੱਥੇ ਬਹੁਤ ਉਲਟੇ ਜਾ ਸਕਦੇ ਸਨ। ਔਰ ਮੈਂ ਜੋ ਡਾਟਾ ਦੇਖਿਆ ਉਹਦੇ ਵਿੱਚ ਤੁਸੀਂ ਦੇਖੋਗੇ ਤਾਂ 500 ਤੋਂ ਵੱਧ ਸੀਟਾਂ ਜਿਹੀਆਂ ਹੈ ਜਿੱਥੇ ਵੋਟ ਦਾ ਜਿੱਤ ਹਾਰ ਦਾ ਮਾਰਜਨ ਜਿਹੜਾ ਹੈ ਉਹ 1 ਤੋਂ 100 ਵੋਟ ਦੇ ਦਰਮਿਆਨ ਰਿਹਾ। ਔਰ ਉਹਦੇ ਜੀ। ਵਿੱਚ ਵੀ ਜੇ ਤੁਸੀਂ ਵੇਖੋਗੇ ਤਾਂ ਲਗਭਗ 250-300 ਸੀਟ ਕੱਲੀ ਆਮ ਆਦਮੀ ਪਾਰਟੀ ਨੇ ਜਿੱਤੀ ਆ। ਤਾਂ ਮਤਲਬ ਕਿ ਜੀ। ਇਹ ਇੰਟਰਸਟਿੰਗ ਚੀਜ਼ ਹੋ ਸਕਦੀ ਆ ਜੇ ਆਪੋਜੀਸ਼ਨ ਜਿਹੜੀ ਆ ਉਹ ਸਾਰੇ ਪੰਜਾਬ ਦਾ ਡਾਟਾ ਕਲੈਕਟ ਕਰੇ, ਤੇ ਜਾਂ ਕੋਈ ਖੋਜੀ ਪੱਤਰਕਾਰ ਤੁਹਾਡੇ ਵਰਗਾ ਉਹ ਇਹਦੇ ਤੇ ਕੰਮ ਕਰੇ। ਸੂਬਾ ਜਿਹੜਾ ਚੋਣ ਕਮਿਸ਼ਨ ਆ ਉਹਦਾ ਵੇਖ ਲਵੇ ਵੈਬਸਾਈਟ ਤੇ ਜਾ ਕੇ। ਮੈਂ ਵੀ ਯਤਨ ਕਰਾਂਗਾ ਕਿ ਮਤਲਬ ਕਿ ਇਹ ਸਾਰਾ ਡਾਟਾ ਆਪਣੇ ਕੋਲ ਹੋਵੇ ਨਾ, ਫਿਰ ਆਪਾਂ ਕਿਸੇ ਠੋਸ ਨਜ਼ਰੀਏ ਦੇ ਮੁਤਾਬਕ ਕੰਮ ਕਰ ਸਕਦੇ, ਉਸ ਜਾਵੀਏ ਤੋਂ ਸੋਚ ਸਕਦੇ। ਪਰ ਇੰਟਰਸਟਿੰਗ ਦੋਸ਼ ਹੈ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਸਿੱਧੂ ਸਾਹਿਬ ਨੇ ਆਪਣੇ ਅੰਦਾਜ਼ 'ਚ ਇੱਕ ਵਾਰ ਮੁੜ ਤੋਂ ਐਂਟਰੀ ਮਾਰੀ ਆ, ਕਹਿੰਦੇ ਨੇ ਠੋਕੋ ਤਾਲੀ। ਦੇਖੋ, ਕੁਝ ਬੰਦੇ ਹੁੰਦੇ ਆ ਜੇ ਉਹ ਝੱਟ ਨਾ ਬੋਲਣ ਨਾ, ਤੇ ਤਦ ਵੀ ਲੋਕ ਕਹਿ ਦਿੰਦੇ ਆ ਯਾਰ ਕੀ ਹੋਇਆ, ਬੋਲਦਾ ਹੀ ਨਹੀਂ। ਜੀ। ਤੇ ਇਹ ਕੁਝ ਵੀ ਨਾ ਕਰਨ, ਸੁਰਖੀਆਂ 'ਚ ਹੀ ਨਾ ਆਉਣ, ਤੇ ਉਹ ਵੀ ਸੁਰਖੀ ਬਣ ਜਾਂਦੀ ਆ ਸਿੱਧੂ ਸਾਹਿਬ ਜੀ। ਦੀ। ਸਿੱਧੂ ਸਾਹਿਬ ਮੁੱਛਾਂ ਨੂੰ ਤਾ ਦੇ ਰਹੇ ਆ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਰੀਲਾਂ ਰੂਲਾਂ ਪੈ ਰਹੀਆਂ ਸਨ, ਸ਼ਾਪਿੰਗ, ਤੁਹਾਨੂੰ ਪਤਾ ਕੱਪੜਿਆਂ ਦੇ ਬੜੇ ਸ਼ੌਕੀਨ ਨੇ, ਕੱਪੜਿਆਂ ਤੇ ਜੀ। ਬਹੁਤ ਬਿਲਕੁਲ। ਪੈਸਾ ਇਹ ਖਰਚ ਕਰਦੇ ਆ। ਹੂੰ। ਖੈਰ, ਹੁਣ ਇਹਨਾਂ ਨੇ ਮਤਲਬ ਕਿ ਇੱਕ ਵੀਡੀਓ ਪਾਇਆ, ਤੇ ਵੀਡੀਓ ਜਿਹੜਾ ਮੇਰੇ ਖਿਆਲ ਦੇ ਨਾਲ ਸ਼ਹਿਰੀ ਇਹਨਾਂ ਦਾ ਜਿਹੜਾ ਬਹੁਤ ਕਰੀਬੀ ਦੋਸਤ ਹੈ, ਇਹਨਾਂ ਦੇ ਬੱਚੇ ਵਰਗਾ ਹੈ, ਉਹਨੇ ਹੀ ਇਸ ਨੂੰ ਸ਼ੇਅਰ ਕੀਤਾ। ਇਹਦਾ ਲੱਭੋ ਲਬਾਬ ਇਹ ਆ, ਉਹ ਕਹਿੰਦੇ ਆ ਕਿ ਬਈ ਮਤਲਬ ਅਸੀਂ ਹਮਾਮ ਦੇ ਕਬੂਤਰਾਂ ਵਾਂਗੂ ਭੁੱਖੇ ਜਾਂ ਕਮਜ਼ੋਰ ਨਹੀਂ, ਬਲਕਿ ਬਾਜ ਦੀ ਜ਼ਿੰਦਗੀ ਜਿਉਂਦੇ ਆ, ਤੇ ਪਲਟਣਾ ਝਪਟਣਾ, ਝਪਟ ਕੇ ਪਲਟਣਾ ਇਹ ਖੂਨ ਗਰਮ ਰੱਖਣ ਦਾ ਬਹਾਨਾ ਹੈ। ਇਹ ਬਹਾਨਾ ਹੈ ਜਾਂ ਕਿਤੇ ਨਿਸ਼ਾਨਾ ਹੈ? ਤੁਸੀਂ ਇਹ ਵੀ ਤੇ ਵੇਖੋ ਨਾ। ਕਿਉਂਕਿ ਹੂੰ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਪਹੁੰਚੇ ਆਪਣੀ ਬੀਵੀ ਦੇ ਪਾਸ। ਉੱਥੇ ਵੀ ਉਹਨਾਂ ਨੇ ਇੱਕ ਬੜਾ ਖੁਸ਼ਨੁਮਾ ਜਿਹਾ ਮਾਹੌਲ ਬਣਾ ਕੇ ਫੋਟੋਆਂ ਖਿਚਾਈਆਂ, ਤੇ ਫਿਰ ਉਹ ਫੋਟੋਆਂ ਪੋਸਟ ਕੀਤੀਆਂ ਸਨ। ਮਤਲਬ ਕਿ ਇਦਾਂ ਦਾ ਇੱਕ ਮੈਸੇਜ ਦਿੱਤਾ ਗਿਆ ਸੀਗਾ ਕਿ ਮੈਂ ਆਪਣੀ ਬੀਵੀ ਦੇ ਨਾਲ ਖਲੋਤਾ, ਕਿਉਂਕਿ ਜੀ। ਉਦੋਂ ਐਪੀਸੋਡ ਚੱਲ ਕੇ ਹਟਿਆ ਸੀਗਾ ਕਿਹੜਾ, ਜਿਹੜਾ ਆਪਾਂ ਵੇਖਿਆ ਕਿ ਕਾਂਗਰਸ ਨੂੰ ਬਹੁਤ ਕਸੂਤਾ ਫਸਾ ਗਿਆ ਸੀਗਾ। ਹੁਣ ਜਿਹੜੀ ਇਹ ਗੱਲ ਕਹੀ ਆ, ਦੇਖੋ ਕਈ ਗੱਲ ਦੇ ਮਤਲਬ ਹੁੰਦੇ ਆ। ਸ਼ਾਇਰੀ ਨੇ ਜੇ ਉਹ ਕੀਤੀ ਹੈ ਨਾ ਸ਼ੇਅਰ, ਤਾਂ ਮੈਂ ਸਮਝ ਸਕਦਾ ਕਿ ਉਹਦੇ ਵਿੱਚ ਕੋਈ ਨਾ ਕੋਈ ਰਾਗਾ ਤੇ ਹੈਗਾ। ਇਹ ਹੁਣ ਰਮਜ਼ ਜੀ। ਜਿਹੜੀ ਹੈ ਉਹ ਤੇ ਆਪਣੇ ਸਮਝ ਇਸ ਕਰਕੇ ਆਉਂਦੀ ਪਈ ਆ ਕਿ ਬਈ ਅਸੀਂ ਹਮਾਮ ਦੇ ਕਬੂਤਰਾਂ ਵਾਂਗੂ ਕਮਜ਼ੋਰ, ਹਮਾਮ ਹੁੰਦਾ ਜਿਵੇਂ ਮਤਲਬ ਕਿ ਇਸ਼ਨਾਨ ਘਰ ਹੁੰਦਾ ਜਿੱਦਾਂ, ਕਿ ਉਹਦੇ ਜੀ। ਵਾਂਗੂ ਅਸੀਂ ਕੋਈ ਭੁੱਖੇ ਤੇ ਕਮਜ਼ੋਰ ਨਹੀਂ ਆ।
ਵੀ ਅਸੀਂ ਤਾਂ ਬਾਜ ਆ, ਜੀ, ਝਪਟਣਾ, ਝਪਟ ਕੇ ਪਲਟਣਾ, ਪਤਾ ਨਹੀਂ ਕਿਆ ਕਿਉਂ ਕਹਿ ਰਹੇ ਨੇ ਆਪਦੇ ਅੰਦਾਜ਼ ਚ, ਪਰ ਇਹਦਾ ਮਤਲਬ ਇਹ ਆ ਕਿ ਕਿਸੇ ਨੂੰ ਚਿਤਾ ਰਹੇ ਨੇ ਕਿ ਅਸੀਂ ਤੁਹਾਡੇ ਵਰਗੇ ਨਹੀਂ ਆ, ਸਾਡੀ ਜੀ, ਫਿਤਰਤ, ਸਾਡਾ ਕਰੈਕਟਰ ਇੱਕ ਵੱਖਰੀ ਕਿਸਮ ਦਾ ਹੈ। ਤਾਂ ਗੱਲ ਇਹ ਆ ਕਿ ਦੇਖੋ ਹੁਣ ਵਜ਼ਾਰਤਾਂ ਵਜ਼ੂਰਤਾਂ ਪਾਉਣ ਵਾਲਾ ਸਮਾਂ ਹੈ ਨਹੀਂ ਗੁਰਪ੍ਰੀਤ ਜੀ, ਕਿਉਂਕਿ ਇਹਨਾਂ ਦੀ ਬੀਵੀ ਨੇ ਆਪਦਾ ਕੰਮ ਸ਼ੁਰੂ ਕਰ ਦਿੱਤਾ, ਸਿੱਧਮ ਜੀ। ਸਿੱਧਾ ਚੱਲਣ ਦੀ ਜ਼ਰੂਰਤ ਹੈ, ਜੇ ਨਹੀਂ ਤਾਂ ਫੈਸਲਾ ਲਓ, ਤੇ ਲੋਕਾਂ ਨੂੰ ਐਵੇਂ ਭੰਬਲ ਭੂਸੇ ਚ ਪਾਉਣ ਦਾ ਫਾਇਦਾ ਨਹੀਂ। ਮੈਡਮ ਸਿੱਧੂ ਨੇ ਇਲੈਕਸ਼ਨ ਲੜਨਾ ਹੀ ਲੜਨਾ, ਉਹ ਕਲੀਅਰ ਹੈ। ਤੁਹਾਡਾ हुँ, ਰੋਲ जी, ਜੇ ਕਾਂਗਰਸ ਦੇ ਵਿੱਚ ਡਿਫਾਈਨ ਨਹੀਂ ਹੋ ਰਿਹਾ ਤੇ ਚੁੱਪ ਕਰਕੇ ਐਵੇਂ, ਇਹਨਾਂ ਦਾ ਕੰਮ ਹੀ ਨਵਜੋਤ ਸਿੰਘ ਸਿੱਧੂਰਾਂ ਦਾ ਇਹ ਆ ਕਿ 6 ਮਹੀਨੇ ਮਤਲਬ ਪਾਸੇ ਆਸੇ ਤੇ ਮੁੜ ਕੇ ਇੱਕ ਅੱਧਾ ਵੀਡੀਓ ਪਾ ਦੇਣਾ, ਉਹ ਖਬਰ ਬਣ ਜਾਂਦਾ। ਬਸ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਵਾਸਤੇ ਠੀਕ ਨਹੀਂ ਹੈ। ਜਿਹੜੀ ਗੱਲ हुँ, ਕਹਿਣੀ ਹੈ ਠੋਕ ਕੇ ਕਹੋ, ਜੋ ਵੀ ਦੱਸਣਾ ਦੱਸ ਦਿਓ, ਇੱਕੇ ਵਾਰੀ ਜੋ ਪੱਖ ਰੱਖਣਾ। ਪਰ ਮੇਰਾ ਮੰਨਣਾ ਇਹੋ ਆ ਕਿ ਸ਼ਾਇਦ ਹੁਣ ਥੋੜਾ ਸਮਾਂ ਹੀ ਆ, ਪੰਜਾਬ ਬਾਰੇ ਫੈਸਲਾ ਜਿਹੜੀ ਉਹ ਕਾਂਗਰਸ ਦੀ ਹਾਈ ਕਮਾਨ ਲਵੇਗੀ ਜ਼ਰੂਰ। ਤਾਂ ਨਵਜੋਤ ਸਿੰਘ ਸਿੱਧੂ ਉਸੇ ਦੇ ਚੱਲਦਿਆਂ ਹੀ ਵੇਟ ਕਰ ਰਹੇ ਆ, ਤਾਂ ਹੀ ਤੁਸੀਂ ਦੇਖਿਆ ਹੋਣਾ ਮੈਡਮ ਸਿੱਧੂ ਵੀ ਖਾਮੋਸ਼ ਆ, ਕਿਉਂਕਿ ਉਦੋਂ ਬਾਅਦ ਹੀ ਗੱਲ ਜਿਹੜੀ ਆ ਖੋਲ ਕੇ ਕਰਨਗੇ। ਉਦੋਂ ਤੱਕ ਇਹ ਇੰਤਜ਼ਾਰ ਕਰਨਗੇ ਕਿ ਸਾਡਾ ਰੋਲ ਸ਼ਾਇਦ ਡਿਫਾਈਨ ਹੋ ਜਾਏਗਾ ਕਾਂਗਰਸ ਦੇ ਵਿੱਚ। जी। ਅਕਸਰ ਇਹ ਵੀ ਕਿਹਾ ਜਾਂਦਾ ਹੈ ਭਾਈ, ਕਦੇ-ਕਦੇ ਸਿੱਧੂ ਸਾਹਿਬ ਨੂੰ ਦਰਦ ਜਾਗਦਾ ਹੈ ਤੇ ਉਦੋਂ ਉਹ ਕੋਈ ਚੁਟਲੀ ਛੱਡ ਦਿੰਦੇ ਨੇ, ਮੁੜ ਕੇ ਫੇਰ ਬੰਬੇ ਪਹੁੰਚ ਜਾਂਦੇ ਨੇ, ਇੱਕ ਸ਼ੂਟਿੰਗਾਂ ਇੱਕ ਸ਼ੁਰੂ ਹੋ ਇੱਕ ਨਾ ਜਾਂਦੀਆਂ। ਇੱਕ ਗਾਣਾ ਸੀ, हाँ जी। दर्द जब हद से गुजरता है तो गा लेते हैं, हुँ, दिल की तन्हाई को आवाज बना लेते हैं, दर्द जब हद से गुजरता है तो गा लेते हैं। कई बार कोई कसक जिहड़ी है ना वो ज्यादा हो जाए तो फिर उदों भी शायरी वीडियो गा लिया जाता है। हो सकता है हुँ, कि इन्हां नूं कुछ बिल्कुल। मलाल नजर आ रहा हो। ਜੀ। ਉਧਰ ਬਿਰਧ ਆਸ਼ਰਮਾਂ ਤੇ ਫਸ ਗਈ ਹੈ ਜੀ ਸਰਕਾਰਾਂ ਫਸ ਗਈਆਂ ਨੇ ਕਹਿੰਦੇ। ਦੇਖੋ ਬਿਰਧ ਆਸ਼ਰਮਾਂ ਵਾਲੀ ਜਿਹੜੀ ਹੈ ਨਾ ਇੱਕ ਪਟੀਸ਼ਨ ਸੀ ਗੁਰਪ੍ਰੀਤ, ਤੇ ਬਹੁਤ ਸਮਾਂ ਪਹਿਲਾਂ, ਇਨਫੈਕਟ ਜੇ ਮੈਂ ਨਹੀਂ ਭੁੱਲਦਾ ਤੇ ਉਦੋਂ ਮਤਲਬ ਅਕਾਲੀ ਭਾਜਪਾ ਸਰਕਾਰ ਸੀ, ਤੇ ਉਹ ਵੀ ਰਿਪੀਟ ਹੋਈ ਸੀਗੀ ਜੇ ਤੁਸੀਂ ਵੇਖੋਗੇ ਤਾਂ। ਕਿਉਂਕਿ ਕੁਝ ਪਟੀਸ਼ਨਾਂ ਮੈਨੂੰ ਯਾਦ ਆ, ਜਿਵੇਂ ਡਰੱਗ ਤੇ ਇੱਕ ਪਟੀਸ਼ਨ ਸੀ, ਇੱਕ ਇਹ ਪਟੀਸ਼ਨ ਸੀ। ਤਾਂ ਉਹਦੇ ਚ ਕੀ ਸੀਗਾ ਕਿ ਇੱਕ ਨਾ ਕਾਨੂੰਨ ਆ, ਮਾਤਾ ਪਿਤਾ ਤੇ ਜਿਹੜੇ ਬਜ਼ੁਰਗ ਨਾਗਰਿਕ ਆ ਉਹਨਾਂ ਦਾ ਰੱਖ ਰਖਾਵ ਤੇ ਕਲਿਆਣ ਐਕਟ 2007 ਵਾਲਾ, ਉਹਦੀ ਧਾਰਾ ਜੀ, 19 ਦੇ ਤਹਿਤ ਹਰ ਜ਼ਿਲ੍ਹੇ ਦੇ ਵਿੱਚ ਘੱਟ ਤੋਂ ਘੱਟ ਇੱਕ ਸਰਕਾਰੀ 올ਡ ਏਜ ਹੋਮ ਬਣਾਉਣ ਦੀ ਮੱਦ ਹੈ। ਜੀ, ਠੀਕ ਹੈ ਜੀ। ਤੇ ਸੁਣਵਾਈ ਜਦੋਂ ਹੋਈ, ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਇੱਕ ਅੰਡਰਟੇਕਿੰਗ ਦੇ ਦਿੱਤੀ ਸੀਗੀ। ਹੂੰ, ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ 22 ਤੱਕ ਅਸੀਂ 21 ਜ਼ਿਲ੍ਹਿਆਂ ਦੇ ਵਿੱਚ, ਕਿਉਂਕਿ ਉਦੋਂ 21 ਜ਼ਿਲ੍ਹੇ ਹੀ ਸੀਗੇ ਨਾ, ਜੀ, ਤੇ ਅਸੀਂ ਇਹ 22 ਦੀ ਗੱਲ ਆ, ਇਹਨਾਂ ਨੇ ਅੰਡਰਟੇਕਿੰਗ ਦੇਤੀ ਕਿ ਅਸੀਂ 21 ਜ਼ਿਲ੍ਹਿਆਂ ਦੇ ਵਿੱਚ, ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੇ 올ਡ ਜੀ, ਏਜ ਹੋਮ ਬਣਾ ਦੇਵਾਂਗੇ। ਜਿਸ ਤੋਂ ਬਾਅਦ ਕਹਿ ਲਓ ਕਿ ਸੌਰੀ ਇਹ 20 ਦੀ ਗੱਲ ਆ, ਤੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 22 ਤੱਕ, ਤੇ ਹਰਿਆਣਾ ਸਰਕਾਰ ਨੇ ਕਿਹਾ 24 ਤੱਕ ਅਸੀਂ ਸਾਰੇ ਜ਼ਿਲ੍ਹਿਆਂ 'ਚ ਬਣਾ ਦੇਵਾਂਗੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਸਰਕਾਰਾਂ ਨੇ ਉਹ ਕੰਮ ਜਿਹੜਾ ਨਹੀਂ ਕੀਤਾ। ਹੁਣ ਜੀ, ਜਿਵੇਂ ਮੋਹਾਲੀ ਆ, ਮੋਹਾਲੀ ਦੇ ਵਿੱਚ ਜ਼ਮੀਨ ਜਿਹੜੀ ਹੈ ਉਹਦਾ ਚੱਕਰ ਪੈ ਜਾਂਦਾ, ਤੁਹਾਨੂੰ ਪਤਾ ਹੈ। ਦੂਜੇ ਜ਼ਿਲ੍ਹਿਆਂ 'ਚ ਤਾਂ ਮਤਲਬ ਚਲੋ ਜ਼ਮੀਨ ਸਸਤੀ ਆ। ਹੁਣ ਇਹਦੇ 'ਚ ਮਤਲਬ ਕਿ ਗਮਾਡਾ ਨੇ ਪੇਸ਼ਕਸ਼ ਤੇ ਜ਼ਰੂਰ ਕੀਤੀ ਸੀ, ਡਿਪਾਰਟਮੈਂਟਲ ਮਨਜ਼ੂਰੀ ਵੀ ਮਿਲ ਗਈ, ਪਰ ਜੀ, ਜ਼ਮੀਨ ਦਾ ਟ੍ਰਾਂਸਫਰ ਨਾ ਹੋਇਆ। ਤੇ ਇਸ ਤਰ੍ਹਾਂ ਜੀ, ਮਤਲਬ ਕਿ ਦਿੱਕਤਾਂ ਨੇ। ਤਾਂ ਇਹ ਫਿਰ ਜਿਵੇਂ ਹੁੰਦੇ ਨੇ ਕੰਟੈਂਪਟ ਆਪਾਂ ਕਹਿ ਦਿੰਦੇ ਆ, ਅਵਗਿਆ, ਉਹ ਪਟੀਸ਼ਨ ਪੈ ਗਈ। ਕਿਉਂਕਿ ਜਦੋਂ ਤੁਸੀਂ ਕੋਰਟ ਨੂੰ ਇੱਕ ਵਾਰੀ ਲਿਖਤੀ ਦੇ ਦਿੱਤਾ ਕਿ ਅਸੀਂ ਆਹ ਕੰਮ ਕਰ ਦੇਵਾਂਗੇ, ਜੇਕਰ ਤੁਸੀਂ ਨਹੀਂ ਕਰਦੇ ਤਾਂ ਕੰਟੈਂਪਟ ਪੈ ਜਾਂਦੀ ਹੈ, ਔਰ ਸਰਕਾਰ ਦੇ ਖਿਲਾਫ ਪਈ ਕੰਟੈਂਪਟ ਬਹੁਤ ਮਾੜੀ ਹੁੰਦੀ ਹੈ ਜੀ। ਸੋ ਇਸ ਹੂੰ, ਕਰਕੇ ਇਹ ਦੋਨੇ ਹੀ ਸਰਕਾਰਾਂ ਜਿਹੜੀਆਂ ਨੇ ਉਹ ਫਸ ਗਈਆਂ। ਤੇ ਬਹਰਹਾਲ ਗੱਲ ਕੀ ਆ ਕਿ ਹੁਣ ਪਾਰਟੀ ਬਣਾਏ ਗਏ ਵੱਡੇ ਵੱਡੇ ਅਫਸਰ, ਜਿਵੇਂ ਪੰਜਾਬ ਦੇ ਚੀਫ ਸੈਕਟਰੀ, ਗਮਾਡਾ ਦੇ ਚੀਫ ਐਡਮਿਨਿਸਟ੍ਰੇਟਰ, ਹਰਿਆਣਾ ਦੇ ਜਿਹੜੇ ਚੀਫ ਸੈਕਟਰੀ ਤੇ ਜੋ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਅਧਿਕਾਰੀ ਆ। ਮਤਲਬ ਕਿ ਬਹੁਤ ਕਸੂਤੀਆਂ ਕਰ ਗਈਆਂ ਦੋਵੇਂ ਸਰਕਾਰਾਂ। ਅੰਡਰਟੇਕਿੰਗ ਇਹਨਾਂ ਨੇ ਦਿੱਤੀ ਹੋਈ ਸੀ, ਤਾਂ ਉਹਦੇ 'ਚ ਹੁਣ ਜਦੋਂ ਇਹਨਾਂ ਨੇ ਉਹ ਕੰਮ ਡਨ ਨਹੀਂ ਕੀਤਾ ਤੇ ਕੰਟੈਂਪਟ ਪੈ ਗਏ। ਪਰ ਇਹ ਤੁਸੀਂ ਵੇਖੋ ਕਿ
ਪਹਿਲੀ ਗੱਲ ਕਿੱਡੀ ਇਹ ਇੰਡੀਆ ਦੇ ਵਿੱਚ ਮੈਂ ਸਮਝਦਾ ਨਮੋਸ਼ੀਜਨਕ ਗੱਲ ਆ ਕਿ ਬਜ਼ੁਰਗਾਂ ਵਾਸਤੇ ਸਾਨੂੰ ਜਿੱਥੇ ਮਤਲਬ ਕਿ ਸਰਵਣ ਹੋਇਆ, ਸਰਵਣ ਜੀ, ਪੁੱਤ ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾ ਦੇ ਹੋਏ ਅੰਤਲੇ ਨੇ ਮਾਪੇ ਤੇਰੇ ਜਾਨ ਬਚਾਦੇ ਹੋਏ। ਤਾਂ ਗੱਲ ਇਹ ਆ ਕਿ ਉਸ ਸਰਵਣ ਦੀ ਧਰਤੀ ਤੇ ਅੱਜ ਸਰਵਣ ਪੁੱਤ, ਤੇ ਤੁਹਾਨੂੰ ਪਤਾ ਹੀ ਹੈ ਸਾਡੇ ਜ਼ਿਲ੍ਹੇ 'ਚ ਕੀ ਹੋਇਆ ਸੀ, ਕਿੱਡੇ ਅਫਸਰਾਂ ਦੀ ਮਾਂ ਜਿਹੜੀ ਸੀ ਉਹ ਵੇਖਿਆ ਸੀ ਕਿਸ ਹਾਲਤ ਦੇ ਵਿੱਚ ਪਤਾ ਨਹੀਂ ਮਾਰੀ ਗਈ ਸੀ ਮੇਰੇ ਖਿਆਲ ਦੇ ਨਾਲ, ਕਿੱਡੇ ਜੀ, ਅਫਸਰ ਤਕੜੇ ਸੀ, ਬਹੁਤ ਰੌਲਾ ਪਿਆ ਸੀ। ਤਾਂ ਮਤਲਬ ਕਿ ਇਹ ਹੀ ਸ਼ਰਮਨਾਕ ਗੱਲ ਆ। ਔਰ ਇਸ ਤੋਂ ਵੀ ਅਗਲੀ ਸ਼ਰਮਨਾਕ ਗੱਲ ਇਹ ਆ ਕਿ ਜਿਹੜੀ ਸਰਕਾਰ ਬਜ਼ੁਰਗਾਂ ਵਾਸਤੇ ਕਹਿੰਦੀ ਆ ਕਿ ਤੀਰਥ ਯਾਤਰਾ ਸ਼ੁਰੂ ਕਰਾਂਗੇ ਜੀ ਅਸੀਂ, ਬੁਢਾਪਾ ਪੈਨਸ਼ਨ ਦਿੰਦੇ ਆ ਜੀ, ਫਲਾਂ ਕਰਦੇ, ਤਾਂ ਉਹ ਇੱਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਧਰ ਦਾ ਆਸ਼ਰਮ ਨਹੀਂ ਜੀ, ਬਣਾ ਸਕੇ। ਇੱਕ ਨਾ ਮੈਂ ਤੁਹਾਨੂੰ ਹੋਰ ਦੱਸਦਾ, ਹੁਣ ਤਾਂ ਮੈਂ ਗਿਆ ਨਹੀਂ, ਮੈਂ ਇੱਕ ਸਟੋਰੀ ਕੀਤੀ ਸੀ, ਬਾਦਲ ਪਿੰਡ ਦੇ ਵਿੱਚ ਵੀ ਇੱਕ ਬਿਰਧ ਆਸ਼ਰਮ ਹੈ ਜੀ, ਜੀ, ਤੇ ਉਹ ਇੰਨਾ ਮਤਲਬ ਕਿ ਵਧੀਆ ਸੀ, ਮੈਂ ਉਹਦੇ ਤੇ ਸਟੋਰੀ ਕੀਤੀ ਸੀ ਆਪਣੇ ਅਖਬਾਰ ਵਾਸਤੇ, ਲਗਭਗ ਕੋਈ ਅੱਜ ਤੋਂ 12-13 ਸਾਲ ਪਹਿਲਾਂ। ਤੋਂ ਜੀ, ਉਦੋਂ ਮੈਨੂੰ ਜਾਣ ਦਾ ਮੌਕਾ ਮਿਲਿਆ, ਵੱਖ-ਵੱਖ ਬਜ਼ੁਰਗਾਂ ਨੂੰ ਮੈਂ ਮਿਲਿਆ ਤੇ ਕਿਹਾ ਹੀ, ਕਿਉਂਕਿ ਉਦੋਂ ਸਰਕਾਰ ਸੀ ਇਹਨਾਂ ਦੀ। ਤਾਂ ਮਤਲਬ ਕਿ ਇਸ ਤਰ੍ਹਾਂ ਮੈਂ ਉਹ ਇੱਕ ਬਿਰਧ ਆਸ਼ਰਮ ਦੇਖਿਆ ਜਿਹੜਾ ਬੜਾ ਹੀ ਉਦੋਂ ਲਗਜ਼ਰੀ ਸਹੂਲਤਾਂ ਨਾਲ ਲੈਸ ਸੀਗਾ। ਤਾਂ ਹੁਣ ਜੇ ਸਰਕਾਰ ਆਪਣੇ ਪੱਧਰ ਤੇ ਨਹੀਂ ਬਣਾ ਸਕਦੀ, ਸਰਕਾਰ ਆਪਣੇ ਪੱਧਰ ਤੇ ਇੱਕ ਜ਼ਿਲ੍ਹੇ 'ਚ ਓਲਡ ਏਜ ਹੋਮ ਨਹੀਂ ਬਣਾ ਸਕਦੀ, ਤੇ ਮੇਰੇ ਖਿਆਲ ਦੇ ਨਾਲ ਲੱਖ ਲਾਹਨਤ ਆ ਕਿ ਘੱਟੋ ਜੀ, ਘੱਟ ਚਲੋ ਜਿਹੜੇ ਪੁੱਤ ਕਪੁੱਤ ਨਿਕਲ ਆਏ, ਧੀਆਂ ਨੇ ਵੀ ਸਾਥ ਨਾ ਦਿੱਤਾ, ਉਹ ਤਾਂ ਬਦਕਿਸਮਤ ਹੈ ਨਹੀਂ। ਤਾਂ ਘੱਟੋ ਜੀ, ਘੱਟ ਸਰਕਾਰ ਦਾ ਤੇ ਫਰਜ਼ ਬਣਦਾ ਹੈ ਨਾ। ਤੇ ਜੇ ਜ਼ਿਲ੍ਹੇ 'ਚ ਇੱਕ ਤੁਸੀਂ ਓਲਡ ਏਜ ਹੋਮ ਨਹੀਂ ਬਣਾ ਸਕਦੇ ਤੇ ਫਿਰ ਕੀ ਕਰੀਏ, ਕੁਝ ਨਹੀਂ ਕਿਹਾ ਜਾ ਸਕਦਾ ਫਿਰ। ਜੀ, ਬਿਲਕੁਲ। ਉਧਰ ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਦਾ ਗਠਨ ਹੋਇਆ ਜੀ। ਸਿੱਟ ਵੈਸੇ ਕਹਿੰਦੇ ਨੇ ਵੀ ਸਿੱਟ ਉਹ ਹੁੰਦੀ ਹੈ ਜਿਹੜੀ ਸਿੱਟ ਦਿੱਤੀ ਜਾਵੇ ਬਣਾ ਕੇ। ਨਹੀਂ ਨਹੀਂ ਇਹ ਹੁਣ ਤੁਸੀਂ ਥੋੜਾ ਜਿਹਾ ਆਪਦੇ ਢੰਗ ਨਾਲ ਕਰ ਰਹੇ ਹੋ, ਤੇ ਸੈੱਟ ਦਾ ਸੈੱਟ ਹੋਇਆ ਹੀ ਤੇ ਮਜੀਠੀਆ ਬੈਠਾ ਆ ਨਾ। ਹੂੰ, ਉਹ ਫਿਰ ਆਪਦੇ ਹਿਸਾਬ ਨਾਲ ਮੈਨੂੰ ਇਉਂ ਲੱਗਦਾ ਕਿ ਇਹ ਵੀ ਸਿੱਟ ਉਹੋ ਜੀ ਬਣਾਈ ਆ ਇਹਨਾਂ ਨੇ ਉਹਦੇ ਜੀ, ਵਿੱਚ, ਕਿਉਂਕਿ ਐਸਜੀਪੀਸੀ ਦੇ ਨਾਲ ਤਾਂ ਤੁਹਾਨੂੰ ਪਤਾ ਹੀ ਆ ਬਈ ਜੁੜਿਆ ਹੋਇਆ ਅਕਾਲੀ ਦਲ ਬਾਦਲ, ਤੇ ਅੱਜ ਕੱਲ ਐਸਜੀਪੀਸੀ ਤੇ ਸਰਕਾਰ ਵੈਸੇ ਵੀ ਆਮੋ ਸਾਹਮਣੇ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬਹੁਤ ਕਾਲੀ ਕਾਲੀ ਚ ਕੰਮ ਹੋ ਰਹੇ ਆ, ਜਿਵੇਂ ਡੱਲੇਵਾਲ ਸਾਹਿਬ ਹੋਰਾਂ ਨੇ ਸ਼ਿਰਕਤ ਕੀਤੀ ਉੱਥੇ, ਪ੍ਰੋਟੈਸਟ ਕੀਤਾ, ਫਿਰ ਸਪੀਕਰ ਸਾਹਿਬ ਪਹੁੰਚਦੇ ਆ ਵਗੈਰਾ ਵਗੈਰਾ। ਇਹ ਸਾਰੀਆਂ ਗੱਲਾਂ ਤੇ ਆਪਾਂ ਜਾਵਾਂਗੇ ਨਹੀਂ ਕਿਉਂਕਿ ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਆ। ਉਸ ਤੋਂ ਜੀ, ਬਾਅਦ ਪਰਚਾ ਹੁੰਦਾ ਸੇਮ ਡੇ, ਤੇ ਉਸ ਤੋਂ ਬਾਅਦ ਫੇਰ ਤੁਸੀਂ ਵੇਖੋਗੇ ਤੇ ਹੁਣ ਐਸਆਈਟੀ ਵੀ ਬਣਾ ਦਿੱਤੀ ਗਈ ਆ। ਐਸਆਈਟੀ ਦਾ ਮਤਲਬ ਸਾਫ਼ ਆ ਕਿ ਕੁਝ ਮੁਲਜ਼ਮ ਜਿਹੜੇ ਇਹਦੇ ਵਿੱਚ ਬਣਾਏ ਗਏ ਸਨ ਉਹ ਭੱਜ ਕੇ ਗਏ ਅਗਾਊ ਜ਼ਮਾਨਤ ਵਾਸਤੇ, ਸ਼ਾਇਦ ਉਹਨਾਂ ਦੀ ਜ਼ਮਾਨਤ ਅਰਜੀ ਵੀ ਰੱਦ ਹੋ ਗਈ। ਹੁਣ ਮਸਲਾ ਜਿਹੜਾ ਹੈ ਨਾ, ਮਸਲਾ ਇਹ ਆ ਗੁਰਪ੍ਰੀਤ ਕੇ ਕੀ ਇਸ ਐਸਆਈਟੀ ਦੇ ਜ਼ਰੀਏ ਫਿਰ ਕੋਈ ਖੇਡ ਹੋਣ ਜਾ ਰਿਹਾ ਹੈ, ਇੱਕ ਵੱਡਾ ਜੀ, ਸਵਾਲ ਆ। ਕਿਉਂ? ਕਿਉਂਕਿ ਗੱਲ ਝੂਠ ਸੱਚ ਦੀ ਨਹੀਂ ਹੁੰਦੀ, ਗੱਲ ਤੁਹਾਨੂੰ ਪਤਾ ਹੀ ਆ, ਗੱਲ ਤੇ ਸੱਤਾ ਦੇ ਵਿੱਚ ਬੈਠੇ ਲੋਕਾਂ ਦੀ ਤੇ ਵਿਰੋਧੀਆਂ ਦੇ ਵਿੱਚ ਬੈਠੇ ਲੋਕਾਂ ਦੀ ਆਪਸ ਦੀ ਟਸਲ ਦੀ ਹੁੰਦੀ ਆ। ਤਾਂ ਕੀ ਸਰਕਾਰ ਹੁਣ ਇੱਕ ਬਹੁਤ ਸੋਚ ਸਮਝ ਕੇ ਗੇਮ ਖੇਡ ਰਹੀ ਹੈ ਕਿ ਆਪਾਂ ਅਕਸਰ ਦੇਖਿਆ ਕਿ ਮਜੀਠੀਆ ਦੇ ਖਿਲਾਫ ਜਾਂ ਆਪਾਂ ਇੱਕ ਰੌਲਾ ਪੈਂਦੇ ਆ ਵੇਖਿਆ ਨਾ ਕਿ ਬੰਦੇ ਖੜੇ ਕਰ ਦਿੱਤੇ ਜਾਂਦੇ, ਉਹਨਾਂ ਤੋਂ ਬਿਆਨ ਦਵਾਏ ਜਾਂਦੇ ਆ। ਕੀ ਜੀ, ਇਹ ਗੱਲ ਨਿਕਲਦੀ ਕਿਸੇ ਵੱਡੇ ਬੰਦੇ ਤੱਕ ਲਿਜਾਣ ਦਾ ਯਤਨ ਹੋਏਗਾ? ਬਸ ਮੁੱਕਦੀ ਗੱਲ ਹੈ, ਮੁੱਕਦੀ ਗੱਲ ਜੀ, ਹੈ। ਯਾਨੀ ਸੁਖਬੀਰ ਸਿੰਘ ਬਾਦਲ ਜਾਂ ਧਾਮੀ ਸਾਹਿਬ ਜਾਨੀ ਮਤਲਬ ਕਿ ਪ੍ਰਧਾਨ ਨੇ, ਜਾਂ ਉਸ ਵੇਲੇ ਦੇ ਪ੍ਰਧਾਨ ਤੇ ਮੇਰੇ ਖਿਆਲ ਦੇ ਨਾਲ ਮੱਕੜ ਸਾਹਿਬ ਸੀ ਸ਼ਾਇਦ, ਜਾਂ ਕੋਈ ਹੋਰ ਸੀ, ਨਹੀਂ ਮੱਕੜ ਸਾਹਿਬ ਦੀ ਡੈਥ ਪਹਿਲਾਂ ਹੋ ਗਈ ਸੀ, ਦੇਖਣਾ ਜੀ, ਪਵੇਗਾ ਕਿ 2015 ਦਾ ਮਾਮਲਾ ਤੇ ਉਸ ਵੇਲੇ ਕੌਣ ਸਨ ਐਸਜੀਪੀਸੀ ਪ੍ਰਧਾਨ, ਕਿਉਂਕਿ ਕਾਫੀ ਪ੍ਰਧਾਨ ਮੱਕੜ ਸਾਹਿਬ ਤੋਂ ਬਾਅਦ ਤੇ ਸ਼ਾਇਦ ਇੱਕ ਵਾਰੀ ਉਹ ਵੀ ਬਣੇ ਸਨ ਗੋਬਿੰਦ ਸਿੰਘ ਜੀ ਵੀ। ਤਾਂ ਖੈਰ ਜੀ, ਉਹ ਬਡੂੰਗਰ ਸਾਹਿਬ ਵੀ ਰਹਿ ਚੁੱਕੇ ਆ, ਮਾੜਾ ਜਿਹਾ ਤੁਸੀਂ ਉਹ ਸਰਚ ਕਰਿਓ ਤਾਂ ਤੁਹਾਨੂੰ ਸ਼ਾਇਦ ਕਨਫਰਮ ਹੋ ਜਾਏਗਾ। ਤੇ ਯਾਨੀ ਕਹਿਣ ਦਾ ਮਤਲਬ ਇਹ ਆ ਕੋਈ ਵੀ ਏਬੀਸੀ ਨਾ, ਜਿੱਦਾਂ ਮੈਂ ਕਿਹਾ ਜੀ, ਕਿ ਅਕਾਲੀ ਦਲ ਬਾਦਲ ਦਾ ਕੋਈ ਜਾਂ ਐਸਜੀਪੀਸੀ ਦਾ ਕੋਈ, ਯਾਨੀ ਕੁੱਲ ਮਿਲਾ ਕੇ ਕੋਈ ਇਸ ਤਰ੍ਹਾਂ ਦੀ ਘੇਰੇਬੰਦੀ ਤਾਂ ਨਹੀਂ ਹੋਏਗੀ। ਇਹ ਇੱਕ ਵੱਡਾ ਪ੍ਰਸ਼ਨ ਹੈ।
ਜਿਗਿਆਸਾ ਦਾ ਵਿਸ਼ਾ। ਅਵਤਾਰ ਸਿੰਘ ਮੱਕੜ ਹੀ ਦੱਸੇ ਜਾ ਰਹੇ ਨੇ 2015 ਦੇ ਵਿੱਚ। ਮੱਕੜ ਸਾਹਿਬ ਹੋਣਗੇ, ਠੀਕ ਹੈ। ਉਹਨਾਂ ਦੀ ਡੈਥ ਹੋ ਗਈ, ਉਸ ਤੋਂ ਬਾਅਦ ਹੀ ਪ੍ਰਧਾਨ ਕੁਛ ਬਦਲੇ। ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਠੀਕ ਆ। ਤਾਂ ਹੁਣ ਮੱਕੜ ਸਾਹਿਬ ਤੇ ਸੰਸਾਰ ਚ ਹੈ ਨਹੀਂ। ਜੀ ਔਰ ਫਿਰ ਜਿਹੜੇ ਉਸ ਵੇਲੇ ਜਿਹੜੇ ਸੈਕਟਰੀ ਹੁੰਦੇ ਸਨ, ਮਤਲਬ ਹਰਚਰਨ ਸਿੰਘ, ਉਹਨਾਂ ਦਾ ਵੀ ਜੀ ਇੰਤਕਾਲ ਹੋ ਗਿਆ ਸੀਗਾ। ਜੀ ਰੂਪ ਸਿੰਘ VRS ਲੈ ਗਏ ਸਨ, ਮੈਨੂੰ ਯਾਦ ਹੈ, ਕੁਛ ਨਾਮ ਯਾਦ ਹੈ। ਤਾਂ ਮਤਲਬ ਕਿ ਕੀ ਇਸ ਤਰ੍ਹਾਂ ਦਾ ਯਤਨ ਹੋਏਗਾ, ਇਹ ਇੱਕ ਜਗਿਆਸਾ ਦਾ ਵਿਸ਼ਾ ਹੈ। ਤੇ ਦੂਜੀ ਗੱਲ ਇਹ ਹੈ ਕਿ ਅੱਜ ਇੱਕ ਹੋਰ ਬਿਆਨ ਧਿਆਨ ਮੰਗਦਾ ਹੈ ਕਿ ਜਿਹੜੇ ਛੋਟੇ ਢੀਂਡਸਾ ਸਾਹਿਬ ਨੇ, ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਨੇ ਤੇ ਸ਼ਰੇਆਮ ਕਹਿ ਦਿੱਤਾ ਹੈ ਕਿ ਜੇਕਰ SGPC ਇਲੈਕਸ਼ਨ ਜਲਦੀ ਨਾ ਕਰਵਾਇਆ ਗਿਆ ਤੇ ਅਸੀਂ ਵੱਡਾ ਸੰਘਰਸ਼ ਵਿੱਢਣ ਜਾ ਰਹੇ ਹਾਂ। ਇਹ ਵੀ ਸੰਕੇਤ ਜੀ ਕੁਝ ਕਹਿੰਦੇ ਆ। ਕਿਉਂ? ਕਿਉਂਕਿ ਮੇਰੇ ਖਿਆਲ ਦੇ ਨਾਲ ਪੁਨਰ ਸੁਰਜੀਤੀ ਅਕਾਲੀ ਦਲ ਹੋਇਆ, ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫੇ ਦਾ ਚਰਚਾ ਬੜਾ ਆਇਆ, ਤੁਹਾਨੂੰ ਪਤਾ, ਜੇ ਅਖਬਾਰਾਂ ਵੀ ਕੁਝ ਬੋਲ ਰਹੀਆਂ ਸਨ। ਤਾਂ ਕਹਿਣ ਦਾ ਜੀ ਮਤਲਬ ਇਹ ਹੈ ਕਿ ਹੁਣ ਕੀ ਇਹ ਲੜਾਈ ਫੈਸਲਾਕੁਨ ਦੌਰ ਦੇ ਵਿੱਚ ਦਾਖਲ ਹੋਣ ਜਾ ਰਹੀ ਹੈ SGPC ਦਾ? ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ, ਅਕਾਲੀ ਦਲ ਬਾਦਲ ਨੂੰ ਥੋੜਾ ਠੁੰਮਣਾ ਜ਼ਰੂਰ ਮਿਲਿਆ। ਕੀ ਉਹਨਾਂ ਨੂੰ ਜੀ ਲੱਗਦਾ ਕਿ ਇਹਨਾਂ ਨੂੰ ਜ਼ਿਆਦਾ ਸਮਾਂ ਨਾ ਦਿੱਤਾ ਜਾਵੇ ਤੇ ਕਰਾ ਕੇ SGPC ਦਾ ਇਲੈਕਸ਼ਨ ਜਿਹੜਾ ਹੈ ਉਹ ਕਰਵਾ ਲਿਆ ਜਾਵੇ, ਤਾਂ ਕਿ ਇੱਥੇ ਹੀ ਸੁਖਬੀਰ ਸਿੰਘ ਬਾਦਲ ਦੀ ਪਾਰੀ ਖਤਮ ਕਰ ਲਈਏ? ਤਾਂ ਦੇਖਦੇ ਆ, ਇਹ ਵੀ ਇੰਟਰਸਟਿੰਗ ਹੈ। ਜੀ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਵਾਰਿਸ ਪੰਜਾਬ ਦੇ ਲੜਨਗੇ 27 ਵਾਲੀਆਂ ਚੋਣਾਂ, ਐਲਾਨ ਹੋ ਗਿਆ ਜੀ। ਹਾਂਜੀ, ਦੇਖੋ, ਇਹ ਪੰਥਕ ਰਾਜਨੀਤੀ ਦੀ ਉਹ ਖਬਰ ਹੈ। ਉਹਨਾਂ ਨੇ 2027 ਵਾਸਤੇ ਐਲਾਨ ਕਰ ਦਿੱਤਾ। ਦੇਖੋ, ਜਦੋਂ ਪਾਰਟੀ ਬਣਾ ਲਈ ਗੁਰਪ੍ਰੀਤ, ਜੀ ਇਹਨਾਂ ਨੇ ਫਿਰ ਇਲੈਕਸ਼ਨ ਤੇ ਲੜਨਾ ਹੀ ਲੜਨਾ। ਤਰਨਤਾਰਨ ਦੇ ਵਿੱਚ ਵੀ ਇਲੈਕਸ਼ਨ ਇੱਕ ਤਰ੍ਹਾਂ ਨਾਲ ਇਹਨਾਂ ਦਾ ਸਾਂਝਾ ਉਮੀਦਵਾਰ ਹੀ ਸੀਗਾ। ਹੁਣ ਗੱਲ ਇਹ ਆ ਕਿ ਮੁੱਖ ਦੀ ਗੱਲ ਜਿਹੜੀ ਆਪਣੀ ਉਹ ਇਹੋ ਆ ਕਿ ਅਮਰਤਪਾਲ ਸਿੰਘ ਦੀ ਗੈਰ ਹਾਜ਼ਰੀ 'ਚ ਹੀ ਇਹ ਦਲ ਇਲੈਕਸ਼ਨ 'ਚ ਜਾਏਗਾ, ਪਹਿਲਾ ਵੱਡਾ ਸਵਾਲ। ਜੀ ਤੇ ਜੇ ਗੈਰ ਹਾਜ਼ਰੀ 'ਚ ਜਾਏਗਾ ਤਾਂ ਫਿਰ ਕਿਸ ਤਾਕਤ ਨਾਲ, ਕਿਸ ਪੱਧਰ ਨਾਲ, ਕਿਸ ਦਾਇਰੇ ਨਾਲ ਅੱਗੇ ਵਧੇਗਾ? ਸਭ ਤੋਂ ਪਹਿਲਾਂ ਤੇ ਕਿ ਤੁਹਾਨੂੰ ਬੂਥ ਲੈਵਲ ਤੱਕ ਦਾ ਇੱਕ ਢਾਂਚਾ ਉਸਾਰਨਾ ਪਵੇਗਾ। ਫਿਰ ਤੁਹਾਡੇ ਜੀ ਕੋਲ ਆਪ ਦਾ ਸੰਵਿਧਾਨ, ਆਪ ਦੀ ਰਜਿਸਟ੍ਰੇਸ਼ਨ ਤੋਂ ਇਲਾਵਾ ਇੱਕ ਠੋਸ ਏਜੰਡਾ ਜਿਹੜਾ ਹੈ ਨਾ, ਜਿਹਦੇ ਵਿੱਚ ਸਾਰੇ ਵਰਗ ਤੁਹਾਡੇ 'ਚ ਯਕੀਨ ਪ੍ਰਗਟਾ ਸਕਦੇ ਹੋ, ਉਹ ਲਿਆਉਣਾ ਪਵੇਗਾ। ਤਦ ਹੀ ਹੈ। ਨਹੀਂ ਜੀ ਤਾਂ ਦੇਖੋ, ਗੱਲ ਇਹ ਹੈ ਨਾ, ਮਿਨੀਮਮ ਵੀ ਜੇ ਆਪਾਂ ਦੇਖੀਏ, ਜੇ ਕਿਸੇ ਗੇਮ 'ਚ ਰਹਿਣਾ ਤਾਂ ਘੱਟੋ ਘੱਟ ਐਤਕੀ ਜੇ ਆਪਾਂ ਦੇਖੀਏ, ਕਿਸੇ ਨੇ ਵੀ ਕਿੰਗ ਮੇਕਰ ਵੀ ਬਣਨਾ ਤਾਂ ਘੱਟੋ ਘੱਟ ਉਹਦੇ ਕੋਲ 10 ਵਿਧਾਇਕਾਂ ਦਾ ਸੈੱਟ ਹੋਣਾ ਚਾਹੀਦਾ, 10 ਤੋਂ 15 ਜੀ ਦਾ। ਜਿਹੋ ਜਿਹਾ ਜੀ ਕਰੰਟ ਸਿਨੈਰੀਓ ਹੈ ਤਾਂ ਉਹ ਫਿਰ ਕਿੰਗ ਮੇਕਰ ਦੀ ਭੂਮਿਕਾ 'ਚ ਵੀ ਆ ਸਕਦਾ। ਤਾਂ ਫਿਲਹਾਲ ਜੇ ਆਪਾਂ ਵੇਖੀਏ ਤਾਂ ਇਹਨਾਂ ਦੇ ਕੋਲ ਹਾਲੇ ਕੁਛ ਨਹੀਂ ਹੈਗਾ ਇਹੋ ਜਿਹਾ ਕਿ ਆਪਾਂ ਕਹਿ ਦਈਏ ਕਿ ਬਹੁਤ ਚਮਤਕਾਰੀ, ਕਿਉਂਕਿ ਪੈਚਸ ਦੇ ਵਿੱਚ ਤੇ ਕਿਤੇ ਕਿਤੇ ਚਲੋ ਪ੍ਰਦਰਸ਼ਨ ਕਰ ਸਕਦੇ ਕੁਝ ਖਾਸ ਇਲਾਕਿਆਂ 'ਚ, ਪਰ ਜੇ ਪੂਰੇ ਪੰਜਾਬ ਦੇ ਵਿੱਚ ਰਾਜਨੀਤਿਕ ਕੋਈ ਵੇਵ ਬਣਾਉਣੀ ਹੁੰਦੀ ਆ ਤਾਂ ਫਿਰ ਤੁਹਾਡੇ ਕੋਲ ਪ੍ਰੋਗਰਾਮ ਤੇ ਤੁਹਾਡੇ ਕੋਲ ਜਿਹੜਾ ਕੱਢ ਰਿਹਾ, ਇਹ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਜੀ। ਜੀ ਉਧਰ ਅਰਾਵਲੀ ਪਹਾੜਾਂ ਨੂੰ ਬਚਾਉਣ ਦੇ ਲਈ ਸੰਘਰਸ਼ ਹੁਣ ਸੱਚੀਓ ਸ਼ੁਰੂ ਹੋ ਗਿਆ। ਵੈਸੇ ਪਹਿਲਾਂ ਹੋਰ ਹੀ ਵੀਡੀਓ ਕਾਫੀ ਵਾਇਰਲ ਕਰਦੇ ਰਹੇ ਲੋਕ। ਨਹੀਂ, ਦੇਖੋ, ਅਰਾਵਲੀ ਪਰਬਤ ਨੂੰ ਬਚਾਉਣ ਲਈ ਜੋਧਪੁਰ ਦੇ ਵਿੱਚ ਅੱਜ ਲੋਕ ਉਤਰੇ ਨੇ ਮੈਦਾਨ ਦੇ ਵਿੱਚ। ਉੱਥੇ ਤੇ ਮੇਰੇ ਖਿਆਲ ਦੇ ਨਾਲ ਲਾਠੀ ਚਾਰਜ ਵੀ ਹੋਇਆ ਜੀ ਹੋਇਆ। ਤੇ ਸੀਕਰ ਦੇ ਵਿੱਚ ਵੀ ਸ਼ਾਇਦ ਪ੍ਰਦਰਸ਼ਨ ਹੋਇਆ। ਦਰਅਸਲ ਕੀ ਆ ਕਿ ਇਹ ਸਰਕਾਰ ਜਿਹੜੀ ਹੈ, ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ, ਉਹ ਕਾਰਪੋਰੇਟ ਦੀ ਜਿੱਦਾਂ ਕਹਿ ਲਓ ਕਿ ਕਠਪੁਤਲੀ ਬਣ ਕੇ ਰਹਿ ਗਈ ਆ। ਜੀ ਤਾਂ ਗੱਲ ਇਹੋ ਆ ਕਿ ਅਰਾਵਲੀ ਦੀਆਂ ਜਿਹੜੀਆਂ ਪਹਾੜੀਆਂ, ਉਹਦੇ ਵਿੱਚ ਕੀ ਆ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਜ਼ਮੀਨ ਤੋਂ 100 ਮੀਟਰ ਜਾਂ ਉਸ ਤੋਂ ਜ਼ਿਆਦਾ ਉਚਾਈ ਵਾਲੀ ਜਿਹੜੀ ਹੁੰਦੀ ਹੈ ਜੋ ਵੀ, ਤਾਂ ਉਸਨੂੰ ਭੂ ਆਕ੍ਰਿਤੀ ਜਿਹੜੀ ਆ ਉਹ ਅਰਾਵਲੀ ਪਹਾੜੀ ਮੰਨਿਆ ਜਾਏਗਾ। ਠੀਕ ਹੈ ਜੀ। ਜੀ ਤਾਂ ਗੱਲ ਇਹ ਆ ਕਿ ਇਹਦੇ ਤੋਂ ਬਾਅਦ ਹੁਣ ਜੇ ਤੁਸੀਂ ਦੇਖੋਗੇ 100 ਮੀਟਰ, ਤਾਂ ਇਹਦੇ ਨਾਲ ਕੀ ਆ ਕਿ ਇਸ ਪੈਮਾਨੇ ਤੇ ਅਰਾਵਲੀ ਦੀਆਂ 90% ਯਾਨੀ ਇਸ ਲੜੀ ਹੈ ਨਾ, ਅਰਾਵਲੀ ਲੜੀ ਆ, ਕਿ ਜੀ ਉਹ ਸਾਰੀਆਂ ਜਿਹੜੀਆਂ ਇੱਕ ਕਾਨੂੰਨੀ ਪ੍ਰੋਟੈਕਸ਼ਨ ਰੱਖਦੀਆਂ ਉਸ ਦਾਇਰੇ ਚੋਂ ਜੀ ਬਾਹਰ ਹੋ ਜਾਣਗੀਆਂ। ਹੂੰ ਤਾਂ ਮਤਲਬ ਕਿ ਇਹ ਜਿਹੜਾ ਫੈਸਲਾ ਆਇਆ ਸੁਪਰੀਮ ਕੋਰਟ ਦਾ, ਵੈਸੇ ਅੱਜ ਕੱਲ ਤੁਹਾਨੂੰ ਪਤਾ ਹੈ ਕੋਰਟਾਂ ਵੀ ਕਮਾਲ ਹੀ ਕਰੀ ਜਾਂਦੀਆਂ ਨੇ। ਇੱਕ ਪਾਸੇ ਤੇ ਤੁਸੀਂ ਬਈ ਬੜਾ ਚਿੰਤਤ ਹੋ ਜਾਂਦੇ ਹੋ ਦਿੱਲੀ ਦੇ ਜੀ ਪ੍ਰਦੂਸ਼ਣ ਤੋਂ, ਤੇ ਦੂਜੇ ਪਾਸੇ ਆ ਕੀ ਕਰ ਰਹੇ। ਸੋ ਇਸ ਕਰਕੇ, ਕਿਉਂਕਿ ਸਮਝਿਆ ਜਾਂਦਾ ਹੈ ਕਿ ਜਿਵੇਂ ਹੀ ਇਹ ਲਾਗੂ ਹੋਏਗਾ ਤਿਵੇਂ ਹੀ ਜਿਹੜਾ ਕਾਰਪੋਰੇਟ ਆ ਇਹਨੂੰ ਬਿਲਕੁਲ ਖਾ ਜਾਏਗਾ।
ਜੀ, ਅਰਾਵਲੀ ਜਿਹੜੀ ਪਰਬਤ ਲੜੀ ਹੈ ਨਾ, ਜੇ ਤੁਸੀਂ ਦੇਖੋਗੇ ਤਾਂ ਦਿੱਲੀ ਦੇ ਨਾਲ ਹੀ ਆ ਲੱਗਦੀ ਹੈ ਇੱਕ ਤਰ੍ਹਾਂ ਨਾਲ, ਜੀ, ਕਿੱਥੋਂ ਚੱਲਦੀ ਹੈ। ਤਾਂ ਰਾਜਸਥਾਨ ਦੇ ਵਿੱਚ ਵੈਸੇ ਤਾਂ 80% ਜਿਹੜਾ ਉਹ ਹਿੱਸਾ ਹੁੰਦਾ ਹੈ। ਤੋ ਇਸ ਕਰਕੇ ਇਹ ਹੁਣ ਕੰਮ ਜਿਹੜਾ ਹੈ ਉਹ ਸ਼ੁਰੂ ਤਾਂ ਹੋ ਗਿਆ ਹੈ, ਬਾਕੀ ਹੁਣ ਵੇਖੋ ਕੀ ਬਣਦਾ ਹੈ। ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੇ ਹੈਗੇ ਨੇ ਮਾਨਯੋਗ ਪ੍ਰਧਾਨ ਮੰਤਰੀ, ਉਹਨਾਂ ਨੂੰ ਵੇਖਣਾ ਚਾਹੀਦਾ ਕੰਮ ਉਹ ਕਰਨ। ਜੀ, ਹਾਲਾਂਕਿ ਅੱਜ ਮੈਂ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦੇ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ, ਉਹ ਕਹਿੰਦੇ ਜੀ ਭਰਮ ਫੈਲਾਉਣਾ ਬੰਦ ਕਰੋ। ਅਰਾਵਲੀ ਦੇ ਕੁੱਲ 1.44 ਲੱਖ ਵਰਗ ਕਿਲੋਮੀਟਰ ਖੇਤਰ ਦੇ ਵਿੱਚੋਂ ਮਾਤਰ 0.19% ਹਿੱਸੇ ਨੂੰ ਹੀ ਅਸੀਂ ਮਾਈਨਿੰਗ ਵਾਸਤੇ ਜਿਹੜਾ ਹੈ ਉਹ ਖੋਲ ਸਕਦੇ ਹਾਂ। ਤਾਂ ਮਤਲਬ ਕਿ ਮਾਈਨਿੰਗ ਦਾ ਹੀ ਇੱਕ ਖਤਰਾ। ਵੈਸੇ ਅਰਾਵਲੀ ਦੇ ਵਿੱਚ ਪਹਿਲਾਂ ਵੀ ਕਾਫੀ ਮਾਈਨਿੰਗ ਹੋ ਰਹੀ ਹੈ, ਸੋ ਇਸ ਕਰਕੇ ਜੀ। ਕਾਫੀ ਵੱਡਾ ਇਸ਼ੂ ਇਹ ਬਣ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਪ੍ਰੀਤ। ਜੀ, ਵੱਡਾ ਸੰਘਰਸ਼ ਹੋਣ ਦੀ ਇਸ ਤੇ ਕਿਆਸ ਰਾਈ ਲੱਗ ਰਹੀ ਹੈ। ਸੋ ਵੇਖਦੇ ਹਾਂ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।